ਜਦੋਂ ਅਸੀਂ ਬਾਰਡਰ ਕ੍ਰਾਸ ਕਰਕੇ ਆਏ ਆ, ਉਸ ਤੋਂ ਬਾਅਦ ਜਿਹੜਾ ਵੀ ਛੋਟੇ ਤੋਂ ਛੋਟਾ ਬੱਚਾ ਜਿਹੜਾ ਵੀ ਦੇਖ ਸਕਦਾ, ਇਸ਼ਾਰਾ ਕਰ ਸਕਦਾ, ਉਸ ਤੋਂ ਲੈ ਕੇ ਤੇ ਬਜ਼ੁਰਗ ਤੱਕ ਸਾਨੂੰ ਇੰਨਾ ਪਿਆਰ ਦਿੱਤਾ, ਇੰਨੀ ਤਸਵੀਰ ਲਈ ਆ ਕਿ ਇੰਨਾ ਪਿਆਰ ਕੀਤਾ ਵਾ ਕਿ ਮੇਰਾ ਖਿਆਲ ਸਾਡੀ ਛਾਤੀ ਵੀ ਥੋੜੀ ਥੋੜੀ ਘਸ ਗਈ ਹੋਏਗੀ ਕਿ ਉਹਨਾਂ ਦੇ ਨਾਲ ਮਿਲ ਕੇ। ਪਿਆਰ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਦੀ ਨਹੀਂ, ਜਿਹਦਾ ਮੁੱਲ ਕੋਈ ਨਹੀਂ ਤੇ ਕਦੀ ਜਿਹੜੀ ਮੁੱਕਦੀ ਨਹੀਂ। ਮਾਇਆ ਮੁੱਕ ਜਾਂਦੀ ਆ। ਜਿੱਥੇ ਬਿਨਾਂ ਦੱਸਿਆ ਪੁੱਛਿਆ ਤੋਂ ਮਾਂ-ਬਾਪ ਅੱਗੇ ਕਮਿਟ ਕਰਦੇ ਸੀ, ਉਹ ਰਿਸ਼ਤੇ ਅੱਜ ਤੱਕ ਬਹੁਤ ਪੱਕੇ ਨੇ। ਤੇ ਜਿਹੜੇ ਅੱਜ ਕੱਲ ਜਿਹੜੇ ਬੱਚੇ ਕਰਦੇ ਨੇ, ਠੀਕ ਹੈ ਉਹ ਚਾਅ ਮਿਲਾ ਤੇ ਅੱਜ ਅਸੀਂ ਵੈਸਟਰਨ ਕਲਚਰ ਨੂੰ ਤੇ ਅਪਣਾ ਲਿਆ, ਪਰ ਸਾਡਾ ਉਹਦੇ ਨਾਲ ਇੰਨਾ ਵਧੀਆ ਹੋਣਾ ਨਹੀਂ ਸੀ, ਹੋਣਾ ਨਹੀਂ ਸੀ ਚਾਹੀਦਾ। ਜਿਹੜਾ ਦਾਜ ਦਾ ਦੇਣਾ ਸੀ ਉਸ ਦਿਨ ਕਈ ਗੁਣਾ ਵੱਧ ਜਿਹੜਾ ਉਹ ਖਾਣੇ ਤੇ ਖਰਚ ਹੋਣਾ ਸ਼ੁਰੂ ਹੋ ਗਿਆ, ਜਾਂ ਗੋਲਡ ਤੇ ਜਾਂ ਕੱਪੜੇ ਤੇ, ਉਹ ਜ਼ਿਆਦਾ ਦਾਜ ਦੇਣ ਨੂੰ ਵੀ ਜ਼ਿਆਦਾ ਅਸੀਂ ਖਰਚ ਕਰ ਲਿਆ। ਪਰ ਅਸੀਂ ਰਸਤਾ ਹੋਰ ਅਖਤਿਆਰ ਕਰ ਲਿਆ ਤੇ ਅਸੀਂ ਤੇ ਚਾਹੁੰਦੇ ਹਾਂ ਤੇ ਬੱਚਿਆਂ ਨੂੰ ਵੀ ਗਾਂ ਬੇਨਤੀ ਕਰਾਂਗੇ ਕਿ ਜੋ ਗਲਤੀਆਂ ਸਾਡੇ ਤੋਂ ਹੋਈਆਂ ਜਾਂ ਉਹ ਅੱਗੇ ਉਹ ਨਾ ਕਰਨ, ਇਹ ਆਪਣੀ ਕਮਾਈ ਖੁਦ ਕਰਨ, ਸਾਡਾ ਕੋਈ ਵੀ ਨਾ ਕਰਨ, ਸਾਦੇ ਵਿਆਹ ਕਰਨ, ਤਾਂ ਜੋ ਆਪਣੀ ਜ਼ਿੰਦਗੀ ਸੁਖੀ ਬਤੀਤ ਕਰ। ਮੈਂ ਪੂਰਾ ਵੈਜੀਟੇਰੀਅਨ, ਅੱਜ ਤੱਕ ਕਿਸੇ ਮੀਟ, ਸ਼ਰਾਬ, ਆਂਡੇ ਨੂੰ, ਕਿਸੇ ਨਸ਼ੇ ਨੂੰ ਕੋਈ ਹੱਥ ਲਾ ਕੇ ਨਹੀਂ ਵੇਖਿਆ, ਟੇਸਟ ਨਹੀਂ ਵੇਖਿਆ। ਵੇਖ ਲਓ ਮਹਾਰਾਜ ਦੀ ਮਿਹਰ ਆ, ਸਿਹਤ ਤੁਹਾਡੇ ਸਾਹਮਣੇ ਮੈਂ ਬੈਠਾ, ਉਦਾਹਰਨ ਆ, ਪਿਓਰ ਵੈਜੀਟੇਰੀਅਨ ਹੈਗਾ ਵਾ। ਪਰ ਮੇਰੇ ਜ਼ਿੰਦਗੀ ਜੀ ਰਿਹਾ ਨਾ, ਜਦੋਂ ਬਰਾਤਾਂ ਜਾਂਦੀਆਂ ਤੇ ਆਨੰਦ ਕਾਰਜ ਤੋਂ ਬਾਅਦਾਂ ਕਈਆਂ ਨੇ ਮਗਰ ਕਮੀਜ਼ ਦੇ ਬਸਕੂਆ ਲਾ ਦੇਣਾ ਤੇ ਉਹ ਜਦੋਂ ਉੱਠਣਾ ਲਾੜੇ ਨੇ ਤੇ ਮਗਰ ਚਾਦਰ ਵੀ ਲਾਉਣੀ ਤੇ ਲਾਲਾ ਲਾਲਾ ਕਰਨੀ। ਅੱਜ ਕੱਲ ਤੇ ਉਹ ਜ਼ਮਾਨਾ ਨਹੀਂ ਰਹਿ ਗਿਆ, ਨਾ ਜੁੱਤੀ ਛਪਾਈ, ਨਾ ਦੂਜੇ, ਨਾ ਇੰਨਾ ਕਿਸੇ ਦੇ ਹੌਸਲਾ ਹੀ ਰਹਿ ਗਿਆ ਕਿ ਇੰਨਾ ਮਜ਼ਾਕ ਚੱਲ ਸਕੇ। ਮੈਂ ਛੋਟਿਆਂ ਹੁੰਦਿਆਂ ਆਪਣੇ ਘਰ ਦਾ ਕਲਚਰ ਦੇਖਿਆ ਕਿ ਸਾਡੀ ਜਿਹੜਾ ਇੱਕ ਬਾਜਵਾ ਖਾਨਦਾਨ ਆ, ਉਸ ਬਾਜਵਾ ਖਾਨਦਾਨ ਦਾ ਕੋਈ ਵੀ ਜਵਾਈ ਭਾਈ ਆਉਣਾ ਤੇ ਸਾਡੀ ਮਦਰ ਨੇ ਉਹਦੀ ਪੂਰੀ ਸੇਵਾ ਕਰਨੀ ਕਿ ਸਾਡਾ ਹੀ ਇਹ ਜਵਾਈ ਆ। ਰਿਸ਼ਤੇ ਵੀ ਇੱਕ ਬਿਊਟੀ ਪਾਰਲਰ ਦੀ ਤਰ੍ਹਾਂ ਹੋ ਗਏ ਆ ਵੀ ਉਹਨਾਂ ਨੂੰ ਜਦੋਂ ਮੂੰਹ ਧੋਂਦੇ ਆ ਥੱਲੇ ਕੁਝ ਹੋਰ ਤੇ ਜਦੋਂ ਰਿਸ਼ਤਾ ਵੇਖੀਦਾ ਉਦੋਂ ਕੁਝ ਹੋਰ ਹੁੰਦਾ। ਅਸੀਂ ਤੇ ਇਹੀ ਗਾਂ ਬੱਚਿਆਂ ਨੂੰ ਕਹਾਂਗੇ, ਰਿਸ਼ਤੇ ਪੱਕੇ ਕਰੋ, ਨਿਭਾਓ, ਇਨਸਾਨੀਅਤ ਨਾਲ ਪਿਆਰ ਕਰੋ ਤੇ ਮਿਹਨਤ ਕਰੋ ਤੇ ਫਜ਼ੂਲ ਖਰਚੀ ਬੰਦ ਕਰੋ। ਉਹਨਾਂ ਨੇ ਇਹ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਬਿਸਮਿल्लाहिर्रहमानिर्रहीम। प्यारे वेखण वालिओ, इंडियन पंजाब, मलाइशिया ते जापान तो सिख मोअज़्ज़ीन दा एक 22 रुकनी वफद अजकल साडे प्यारे पाकिस्तान दे दौरे ते आया होया है। प्यारिओ, साडे एक बड़े निगे ते उगे सज्जन चौधरी शाहिद अंसर गुराया, ਜਿਹੜੇ ਕਿ ਅੰਜਮਨ ਪਟਵਾਰੀਆਨ व ਕਾਨੂੰਨ ਗੋਇਆਨ ਪੰਜਾਬ ਦੇ ਸਦਰ ਨੇ, ਉਹਨਾਂ ਦੀ ਇਨਵੀਟੇਸ਼ਨ ਦੇ ਉੱਤੇ ਇਹ ਸਿੱਖਾਂ ਦਾ 22 ਰੁਕਨੀ ਵਫਦ ਉਹਨਾਂ ਦੇ ਨਿੱਕੇ ਵੀਰ ਉਸਮਾਨ ਸ਼ੁਕਰ ਗੁਰਾਇਆ ਹੋਰਾਂ ਦੇ ਵਿਆਹ ਦੇ ਵਿੱਚ ਰਨਤ ਕਰਨ ਲਈ ਬਤੌਰ ਖਾਸ ਪਾਕਿਸਤਾਨ ਆਇਆ ਹੈ।
ਲਓ ਜੀ ਪਿਆਰਿਓ, ਸਾਡੇ ਮਿੱਤਰ ਸ਼ਾਹਿਦ ਅਨਸਰ ਗੁਰਾਇਆ, ਸਦਰ ਅੰਜਮਨ ਪਟਵਾਰੀਆਨ व ਕਾਨੂੰਨ ਗੋਇਆਨ ਪੰਜਾਬ, ਉਹਨਾਂ ਦੇ ਛੋਟੇ ਵੀਰ ਉਸਮਾਨ ਸ਼ੁਕਰ ਗੁਰਾਇਆ ਦੇ ਵਿਆਹ ਦੇ ਉੱਤੇ ਜਿਹੜੇ ਸਾਡੇ ਬੜੇ ਹੀ ਉਚੇਚੇ ਨਿੱਘੇ ਤੇ ਉੱਗੇ ਪ੍ਰਾਹੁਣੇ ਇੰਡੀਆ ਤੋਂ, ਜਾਪਾਨ ਤੋਂ ਤੇ ਮਲਾਇਸ਼ੀਆ ਤੋਂ ਤਸ਼ਰੀਫ ਲਿਆਏ ਨੇ। ਉਹਨਾਂ ਦੇ ਵਿੱਚ ਸ਼ਾਮਲ ਨੇ ਬੜੀਆਂ ਉੱਥੋਂ ਦੀਆਂ ਪ੍ਰਧਾਨ ਸਿੱਖ ਫੈਮਿਲੀਜ਼, ਉਹਨਾਂ ਦੇ ਆਗੂ ਸਾਡੇ ਨਾਲ ਮੌਜੂਦ ਨੇ, ਸਰਦਾਰ ਨਿਲਮਤਜੀਤ ਸਿੰਘ ਬਾਜਵਾ ਹੋਰੀ। ਆਓ ਤੁਹਾਨੂੰ ਇਹਨਾਂ ਦੇ ਨਾਲ ਮਿਲਵਾਈਏ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸਰਦਾਰ ਹੋਰਾਂ ਦੇ ਮੂੰਹੋਂ ਸੁਣਵਾਈਏ। ਸਰਦਾਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਦੱਸੋ ਸਰਦਾਰ ਜੀ ਕਿ ਤੁਸੀਂ ਆਏ ਸਾਡੇ ਵਜ਼ੀਰਾਬਾਦ, ਸਾਡੇ ਗੁਜਰਾਂਵਾਲਾ ਸ਼ਹਿਰ, ਬੜਾ ਸਾਡਾ ਤੁਹਾਂ ਮਾਣ ਵਧਾਇਆ, ਆਪਣੇ ਮਿੱਤਰਾਂ ਦੇ ਵਿਆਹ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ। ਇਹ ਦੱਸੋ ਕਿ ਪਾਕਿਸਤਾਨ ਆ ਕੇ ਤੁਹਾਨੂੰ ਕਿੱਦਾਂ ਲੱਗਾ? ਵੇਖੋ ਜੀ, ਮੈਂ ਪਾਕਿਸਤਾਨ ਪਹਿਲਾਂ ਕਰਤਾਰਪੁਰ ਸਾਹਿਬ ਵੀ ਗਿਆ ਸੀ ਜੀ, ਤੇ ਉੱਥੇ ਵੀ ਗਰਾਇਆ ਸਾਹਿਬ, ਉੱਥੇ ਵੀ ਸਾਰੀ ਟੀਮ ਲੈ ਕੇ, ਕਿਉਂਕਿ ਮੈਂ ਵੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦਾ ਸਾਬਕਾ ਪ੍ਰਧਾਨ ਆ, ਨਾਲ ਕਾਨੂੰਗੋ ਐਸੋਸੀਏਸ਼ਨ ਤੇ ਆਲ ਇੰਡੀਆ ਨਾਰਥ ਦਾ ਮੈਂ ਪ੍ਰੈਜ਼ੀਡੈਂਟ ਰਿਹਾ ਵਾਂ, ਤੇ ਹੁਣ ਮੈਂ ਐਕਸ ਪ੍ਰੈਜ਼ੀਡੈਂਟ ਆ ਜੀ ਜੀ। ਅਸੀਂ ਗਰਾਇਆ ਸਾਹਿਬ ਨੇ ਸਾਨੂੰ ਉੱਥੇ ਵੀ ਮੇਲ ਹੋਇਆ ਸੀ ਗੁਰੂ ਨਾਨਕ ਦੀ ਧਰਤੀ ਤੇ ਉਸ ਮੇਲ ਪ੍ਰਾਪ ਨੇ ਸਾਡਾ ਇੰਨਾ ਪਿਆਰ ਵਧਾਇਆ ਕਿ ਅੱਜ ਸਾਨੂੰ ਇੱਥੇ ਆਉਣ ਤੇ ਮਜਬੂਰ ਹੋਣਾ ਪਿਆ ਕਿ ਅਸੀਂ ਇਹ ਸ਼ਾਦੀ ਦੇ ਵਿੱਚ। ਤੇ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਜਦੋਂ ਅਸੀਂ ਪਾਕਿਸਤਾਨ ਦਾ ਵੀਜ਼ਾ ਲਵਾਉਣ ਲਈ ਕਿਸੇ ਵੀ ਏਜੰਟ ਨਾਲ ਗੱਲ ਕੀਤੀ, ਕਿਸੇ ਨੂੰ ਕੋਈ ਫਾਰਮ ਦਾ ਪਤਾ ਨਹੀਂ ਸੀ, ਕਦੀ ਕਿਸੇ ਨੇ ਇਹ ਕਿਹਾ ਨਹੀਂ ਸੀ ਕਿ ਸਾਨੂੰ ਕੋਈ ਪਾਕਿਸਤਾਨ ਦਾ ਮੈਂ ਫਾਰਮ ਭਰਿਆ। ਫਿਰ ਅਸੀਂ ਕੋਈ ਅਪਰੋਚ ਕਰਕੇ ਜਿਹੜੇ ਜਾਪਾਨ ਤੋਂ ਆਏ ਨੇ, ਉਹਨਾਂ ਨੇ ਸਾਡਾ ਉੱਥੋਂ ਐਮਬੈਸੀ ਨਾਲ ਗੱਲ ਕਰਕੇ ਤੇ ਆਨਲਾਈਨ ਸਾਨੂੰ ਫਿਰ ਕੱਢ ਕੇ ਪੇਪਰ ਭੇਜੇ ਤੇ ਅਸੀਂ ਉਹ ਭਰ ਕੇ ਜਦੋਂ ਗਏ ਆ ਤੇ ਸਾਨੂੰ ਉੱਥੇ ਐਮਬੈਸੀ ਤੋਂ ਹੀ ਇੰਨੀ ਖੁਸ਼ਬੂ ਆ ਗਈ, ਇੰਨਾ ਪਿਆਰ ਮਿਲਿਆ ਕਿ ਤੁਸੀਂ ਸਰਦਾਰ ਜੀ ਜਾ ਕੇ ਸ਼ਾਦੀ ਅਟੈਂਡ ਕਰਕੇ ਆਓ, ਅਸੀਂ ਤੁਹਾਨੂੰ ਜ਼ਰੂਰ ਵੀਜ਼ਾ ਦੇਵਾਂਗੇ। ਪਰ ਜਦੋਂ ਅਸੀਂ ਬਾਰਡਰ ਕ੍ਰਾਸ ਕਰਕੇ ਆਏ ਆ, ਉਸ ਤੋਂ ਬਾਅਦ ਜਿਹੜਾ ਵੀ ਛੋਟੇ ਤੋਂ ਛੋਟਾ ਬੱਚਾ ਜਿਹੜਾ ਵੀ ਦੇਖ ਸਕਦਾ, ਇਸ਼ਾਰਾ ਕਰ ਸਕਦਾ, ਉਸ ਤੋਂ ਲੈ ਕੇ ਤੇ ਬਜ਼ੁਰਗ ਤੱਕ ਸਾਨੂੰ ਇੰਨਾ ਪਿਆਰ ਦਿੱਤਾ, ਇੰਨੀ ਤਸਵੀਰ ਲਈ ਆ ਕਿ ਇੰਨਾ ਪਿਆਰ ਕੀਤਾ ਵਾ ਕਿ ਮੇਰਾ ਖਿਆਲ ਸਾਡੀ ਛਾਤੀ ਵੀ ਥੋੜੀ ਘਸ ਗਈ ਹੋਏਗੀ ਕਿ ਉਹਨਾਂ ਦੇ ਨਾਲ ਮਿਲ ਕੇ ਤੇ ਬਹੁਤ ਇੰਜੋਏ ਕੀਤਾ। ਤੇ ਇਹ ਦੇਖਿਆ ਆਣ ਕੇ ਵੀ ਸਾਡੇ ਜ਼ੁਬਾਨ, ਸਾਡੇ ਖਾਣੇ, ਸਾਡੇ ਰੀਤੀ ਰਿਵਾਜ, ਸਾਡੀਆਂ ਆਬੋ ਹਵਾ, ਸਾਡੀਆਂ ਫਸਲਾਂ, ਸਾਡਾ ਹਰ ਚੀਜ਼ ਇੱਕ ਆ। ਸਾਡੀਆਂ ਸ਼ਾਦੀਆਂ ਵਿਆਹਾਂ ਦੀਆਂ ਰਸਮਾਂ ਤੱਕ ਸਾਰੀਆਂ ਇੱਕ ਨੇ। ਤੇ ਕੁਦਰਤ ਦਾ ਭਾਣਾ ਜਿਹੜਾ ਕਿਤੇ ਤੁਸੀਂ ਵੰਡ ਹੋ ਗਿਆ। ਅਸੀਂ ਤੇ ਗੁਰੂ ਨਾਨਕ ਦੇ ਦਰ ਤੇ ਵੀ ਉਦੋਂ ਜਾ ਕੇ ਅਰਦਾਸ ਕਰਕੇ ਆਏ ਆ, ਫਿਰ ਵੀ ਹੁਣ ਨਨਕਾਣਾ ਸਾਹਿਬ ਵੀ ਗਏ ਆ ਕਿ ਇਹ ਸਾਡੀ ਜਿਹੜੀ ਲਕੀਰ ਬਣੀ ਆ ਦੋ ਦੇਸ਼ਾਂ ਦੀ, ਦੋ ਦੇਸ਼ਾਂ ਦੇ ਮਹਾਰਾਜ ਕਿਰਪਾ ਕਰ ਮਨੁੱਖਤਾ ਦੇ ਭਲੇ ਦੀ ਰੱਖ ਕੇ ਅਸੀਂ ਦੋਵੇਂ ਦੇਸ਼ ਇੱਕ ਦੂਜੇ ਨੂੰ ਵੱਧ ਤੋਂ ਵੱਧ ਮਿਲ ਸਕੀਏ। ਜੇ ਅਸੀਂ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ, ਤੁਹਾਡਾ ਮਾਣ ਉੱਚਾ ਹੋਇਆ, ਸਾਡਾ ਮਨ ਬਹੁਤ ਖੁਸ਼ ਹੋਇਆ ਤੇ ਅਸੀਂ ਵੀ ਇਹੀ ਚਾਹੁੰਦੇ ਆ ਕਿ ਸਾਡੇ ਵੀ ਕਿਸੇ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਭੈਣ ਭਰਾ, ਜਿੰਨਾ ਸਾਨੂੰ ਇੱਥੇ ਪਿਆਰ ਮਿਲਿਆ, ਅਸੀਂ ਵੀ ਇੰਨਾ ਤਾਂ ਨਹੀਂ ਸੀ ਕਰ ਸਕਦੇ, ਪਰ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ। ਤੁਹਾਡੀ ਬੜੀ ਆਉਣ ਦੀ ਆਦਰ ਭਾ ਹੈ ਤੁਹਾਡਾ। ਜੀ ਆਇਆਂ ਨੂੰ ਅਸੀਂ ਤੁਹਾਨੂੰ ਧੰਨ ਭਾਗ। ਗੱਲ ਸਿਰਫ ਇਹ ਵੇ ਕਿ ਸਾਡੀ ਸਰਕਾਰ ਨੇ ਤੇ ਤੁਸੀਂ ਆਪੂ ਦੱਸਿਆ ਵੀ ਬੜੀ ਖੁਸ਼ੀ ਨਾਲ ਤੁਹਾਨੂੰ ਵੀਜ਼ੇ ਦਿੱਤੇ ਕਿ ਸਰਦਾਰ ਜੀ ਜਮ ਜਾਓ, ਜਾ ਕੇ ਵਿਆਹ 'ਚ ਸ਼ਿਰਕਤ ਕਰੋ। ਤੁਹਾਡੀ ਸਰਕਾਰ ਵੱਲੋਂ ਜਿਹੜਾ ਨਾ ਜੀ, ਉਧਰ ਇੰਡੀਅਨ ਸਰਕਾਰ ਵੱਲੋਂ ਥੋੜ੍ਹੀਆਂ ਜਿਹੀਆਂ ਆਬਸਟਰਕਸ਼ਨਸ ਹੁੰਦੀਆਂ ਨੇ, ਅਦਰਵਾਈਜ਼ ਸਾਡਾ ਤੇ ਆਪਣਾ ਬੜਾ ਦਿਲ ਕਰਦਾ ਜਾ ਕੇ ਤੁਹਾਨੂੰ ਮਿਲੀਏ, ਕਿਉਂਕਿ ਤੁਹਾਡੀ ਜਿਵੇਂ ਤੁਸੀਂ ਫਰਮਾਇਆ ਸਾਡੀ ਧਰਤੀ ਇੱਕ, ਸਾਡੀ ਬੋਲੀ ਇੱਕ, ਸਾਡਾ ਕਲਚਰ ਇੱਕ, ਸਾਡੇ ਰਸਮਾਂ ਰਿਵਾਜ ਇੱਕ ਨੇ। ਅੱਛਾ ਸਰਦਾਰ ਜੀ, ਮਾਜ਼ੀ ਵਿੱਚ ਤੇ ਤੁਸੀਂ ਦੱਸਿਆ ਕਿ ਪਾਸਟ ਵਿੱਚ ਤੁਸੀਂ ਪ੍ਰੈਜ਼ੀਡੈਂਟ ਵੀ ਰਹੇ ਪੂਰੇ ਵੈਸਟ ਇੰਡੀਆ ਦੇ, ਤੇ ਹੁਣ ਤੁਸੀਂ ਇਹ ਦੱਸੋ ਕਿ ਅੱਜ ਕੱਲ੍ਹ ਕੀ ਕਰ ਰਹੇ ਹੋ ਤੇ ਟਿਕਾਣਾ ਕਿੱਥੇ ਵੇ ਤੁਹਾਡਾ, ਸ਼ਹਿਰ ਕਿਹੜਾ? ਮੈਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿਣਾ, ਗੁਰੂ ਦੀ ਨਗਰੀ 'ਚ। ਗੋਲਡਨ ਟੈਂਪਲ, ਜਿੱਥੇ ਦੁਨੀਆ ਦਾ ਇੱਕ ਅਜੂਬਾ ਤੇ ਇੱਕ ਮੰਦਿਰ ਆ, ਤੇ ਜਿਹੜਾ ਸਾਈਂ ਮੀਆਂ ਮੀਰ ਨੇ, ਗੁਰੂ ਅਰਜਨ ਦੇਵ ਸਾਹਿਬ ਨੇ ਉਹਨਾਂ ਤੋਂ
ਨੀਂਹ ਰਖਾਈ ਸੀ, ਜੀ, ਜੀ। ਉਸ ਧਰਤੀ ਦੇ ਉੱਤੇ ਮੈਂ ਰਹਿਣਾ ਵਾਂ। ਵਾਹ, ਤੇ ਵਾਹ। ਸਾਡੇ ਸਾਰਿਆਂ ਨੂੰ ਮੈਂ ਇਹ ਵੀ ਬੇਨਤੀ ਕਰਦਾ, ਜਦੋਂ ਤੁਸੀਂ ਕਿਤੇ ਇੰਡੀਆ ਦੇ ਵਿੱਚ ਆਉਣਾ ਵਾ, ਅਟਾਰੀ ਤੋਂ ਅੱਗੇ ਮੇਰਾ ਅੰਮ੍ਰਿਤਸਰ ਸ਼ਹਿਰ ਆ, ਵਾਹ, ਮੇਰੇ ਕੋਲ ਜ਼ਰੂਰ ਚਾਹ ਪਾਣੀ ਪੀ ਕੇ ਜਾਓ, ਤਾਂ ਜੋ ਇਹੀ ਰਿਸ਼ਤੇ ਵੇਖੋ, ਇੱਕ ਪਿਆਰ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਦੀ ਨਹੀਂ, ਜਿਹਦਾ ਮੁੱਲ ਕੋਈ ਨਹੀਂ ਤੇ ਕਦੀ ਜਿਹੜੀ ਮੁੱਕਦੀ ਨਹੀਂ। ਹਾਂ ਮਾਇਆ ਮੁੱਕ ਜਾਂਦੀ ਆ, ਹਾਂ ਉਹ ਮਾਇਆ ਦਾ ਨਾਲ ਜਿਹੜਾ ਪਿਆਰ ਕਰਦੇ ਆ ਉਹ ਨਹੀਂ ਕਰਨਾ ਚਾਹੀਦਾ। ਇਨਸਾਨੀਅਤ ਨੂੰ ਪਿਆਰ ਕਰਕੇ ਹੀ ਅੱਗੇ ਜਾਣਾ ਚਾਹੀਦਾ। ਵਾਹ। ਦੂਜੀ ਜਿਹੜੀ ਤੁਸੀਂ ਸਾਡੀ ਸਰਕਾਰ ਦੀ ਗੱਲ ਕਰ ਰਹੇ ਆ, ਸਾਡੇ ਪੀਐਮ ਸਾਹਿਬ ਮੋਦੀ ਸਾਹਿਬ ਨੇ ਵੀ ਬੜੇ ਕੰਟਰੀਆਂ ਨੂੰ ਜੋੜਿਆ, ਖਾਸ ਕਰਕੇ ਮੁਸਲਿਮ ਕੰਟਰੀਆਂ ਨੂੰ ਬਹੁਤ ਜਾੜੇ ਸਾਡੇ ਨੇੜੇ ਆਈਆਂ ਨੇ। ਹਾਂ ਜੇ ਕਿਤੇ ਇਨਸ਼ਾਅੱਲਾ ਅਗਲੀ ਕਿਹੜੀ ਗਵਰਨਮੈਂਟ ਆਉਂਦੀ ਆ, ਇਸੇ ਤਰ੍ਹਾਂ ਹੀ ਐਫਰਟਸ ਰਹਿ, ਵਾਹ। ਸ਼ਾਇਦ ਉਹ ਦਿਨ ਦੂਰ ਨਹੀਂ ਗੇ ਜਦੋਂ ਸਾਡਾ ਬਾਰਡਰ ਖੁੱਲ੍ਹ ਕੇ ਵਪਾਰ ਵੀ ਹੋਏਗਾ ਤੇ ਦੋਵੇਂ ਦੇਸ਼ ਖੁਸ਼ਹਾਲ ਵੀ ਹੋਣਗੇ। ਵਾਹ ਵਾਹ। ਅੱਛਾ ਸਰਦਾਰ ਜੀ, ਤੁਸੀਂ ਇਸ ਵਿਆਹ 'ਚ ਰਲਤ ਕੀਤੀ ਹੈ, ਤੁਸੀਂ ਇਹ ਦੱਸੋ ਕਿ ਤੁਹਾਡੇ ਉਧਰ ਵੀ ਪੰਜਾਬ ਹੈ, ਇੱਧਰ ਵੀ ਉਹ ਮਸ਼ਰਕੀ ਪੰਜਾਬ ਹੈ, ਇਹ ਮਗਰਬੀ ਪੰਜਾਬ ਹੈ, ਉਹ ਚੜ੍ਹਦਾ ਪੰਜਾਬ ਹੈ, ਇਹ ਲਹਿੰਦਾ ਪੰਜਾਬ ਹੈ, ਤੇ ਉੱਥੇ ਜਿਸ ਤਰ੍ਹਾਂ ਤੁਹਾਡੇ ਸ਼ਾਦੀ ਵਿਆਹ ਹੁੰਦੇ ਨੇ, ਹਾਂਜੀ ਤੇ ਰਸਮਾਂ ਰੀਤਾਂ ਦੇ ਦੇਸ਼ ਪੰਜਾਬ ਦੀਆਂ ਪੁਰਾਣੀਆਂ ਹੀ ਨੇ ਨਾ ਜੀ। ਹਾਂਜੀ, ਉਸੇ ਤੇ ਤਰ੍ਹਾਂ ਹੀ ਤੁਹਾਡੇ ਵੀ ਇਸ ਤਰ੍ਹਾਂ ਹੀ, ਮੇਰਾ ਮਤਲਬ ਹੈ ਪਹਿਲੇ ਕੋਈ ਮੰਗਣੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਗੰਢ ਘੱਲੀ ਦੀ ਹੈ ਜਾਂ ਦਿਨ ਪੈਂਦੇ ਨੇ। ਸਾਡੇ ਉਹਨੂੰ ਗੰਢ, ਸਾਡੇ ਉਹਨੂੰ ਕਹਿੰਦੇ ਸਾਏ ਚਿੱਠੀ, ਅਸਾਏ ਚ ਸਾਏ ਚਿੱਠੀ ਹੁੰਦੀ ਆ। ਹਾਂ। ਇਸੇ ਤਰ੍ਹਾਂ ਸਾਇਆ ਹੀ ਕਢਾਈ ਦਾ। ਸਾਇਆ ਜਿਹੜਾ ਨਿਕਲਦਾ ਉਹਨੂੰ ਜੋ ਵਿਚੋਲਾ ਹੁੰਦਾ ਵਾ ਜਾਂ ਡੇਟ ਫਿਕਸ ਕਰੀਦੀ ਆ, ਉਹ ਦੱਸੀਦੀ ਆ ਜੀ। ਜੀ ਇਸੇ ਤਰ੍ਹਾਂ ਹੀ ਜਿਸ ਨਹੀਂ, ਤਰ੍ਹਾਂ ਪਹਿਲਾਂ ਇਦਾਂ ਹੀ ਤੇ ਦੱਸੋ ਨਾ। ਮਹਿੰਦੀ ਲੱਗਦੀ, ਮਹਿੰਦੀ ਦਾ ਪ੍ਰੋਗਰਾਮ ਆ, ਲੇਡੀ ਸੰਗੀਤ ਦਾ ਪ੍ਰੋਗਰਾਮ ਆ, ਇਸੇ ਤਰ੍ਹਾਂ ਹੀ ਬਰਾਤ ਆਉਂਦੀ ਆ, ਤਾਂ ਉਸੇ ਤਰ੍ਹਾਂ ਹੀ ਸੇਮ ਕਲਚਰ ਆ, ਉਸੇ ਤਰ੍ਹਾਂ ਹੀ ਜਿੱਦਾਂ ਗਿੱਧੇ ਭੰਗੜੇ ਡਾਂਸ ਸਾਰੇ ਬੱਚੇ ਕਰ ਰਹੇ ਨੇ, ਬਜ਼ੁਰਗ ਕਰ ਰਹੇ ਨੇ, ਇਸੇ ਤਰ੍ਹਾਂ ਹੀ ਸਾਡੇ ਕੁਝ ਨਹੀਂ ਪਹਿਲੇ ਦੱਸੋ ਨਾ ਜੀ, ਜਦੋਂ ਅਸੀਂ ਨਿੱਕੇ ਹੁੰਦੇ ਹਾਂ, ਹਾਂਜੀ ਤੁਸੀਂ ਤੇ ਮੈਂ, ਉਦੋਂ ਤੇ ਮਾਪੇ ਜਿੱਥੇ ਮਰਜ਼ੀ ਮੁੰਡੇ ਦਾ ਵਿਆਹ ਕਰ ਛੱਡਦੇ ਹਨ, ਨਾ ਕੁੜੀ ਵੇਖੀ ਹੁੰਦੀ ਸੀ, ਨਾ ਗੱਲ ਨਾ ਬਾਤ। ਹੁਣ ਸਾਡੇ ਇੱਧਰ ਵੀ ਤਬਦੀਲੀ ਕਾਫੀ ਆ ਗਈ ਹੈ ਹੁਣ ਤੇ, ਬਹੁਤ ਤਬਦੀਲੀ ਉਧਰ ਦੇਖੀ। ਤੁਹਾਡੇ ਵਾਲ ਵੀ ਮੁੰਡਾ ਜਾਂ ਬੱਚੀ ਜਿਹੜੀ ਉਹ ਆਪਣੀ ਮਰਜ਼ੀ ਨਾਲ ਆਪਣਾ ਵਰ ਲੱਭ ਸਕਦੀ ਹੈ ਕਿ ਨਹੀਂ? ਹਾਲੇ ਵੀ ਨਹੀਂ ਜੀ, ਹੁਣ ਤੇ ਜਿਹੜੀ ਆ ਸ਼ਾਦੀ ਬੱਚੇ ਪੜ੍ਹ ਲਿਖ ਗਏ ਨੇ ਜੀ, ਆਪਣੀ ਮਰਜ਼ੀ ਨਾਲ ਸ਼ਾਦੀਆਂ ਬਹੁਤ ਹੋਣ ਡੈ ਪਈਆਂ। ਮਾੜੀ ਕਿਸਮਤ ਇਹ ਵੀ ਹੈਗੀ ਆ ਕਿ ਉਹ ਜਿਹੜੀਆਂ ਗੈਰ ਜ਼ਬਾਨਾਂ ਜਾਂ ਗੈਰ ਲੋਕਾਂ ਨਾਲ ਜਾਂ ਗੈਰ ਮਿਲਿਆਂ ਵਰਤਿਆਂ ਤੇ ਬੱਚੇ ਕਿਤੇ ਆਪਸ ਵਿੱਚ ਉੱਥੇ ਜਾ ਕੇ ਗੱਲ ਕਰ ਲੈਂਦੇ ਨੇ, ਉਹੀ ਬਹੁਤ ਕਾਮਯਾਬ ਵੀ ਘੱਟ ਨੇ ਤੇ ਥੋੜਾ ਜਿਹਾ ਪਰੇਸ਼ਾਨੀਆਂ ਵੀ ਉਹਦੇ ਵਿੱਚ ਵੱਧ ਗਈਆਂ। ਪਰ ਜਿੱਥੇ ਬਿਨਾਂ ਦੱਸਿਆ ਪੁੱਛਿਆ ਤੋਂ ਮਾਂ-ਬਾਪ ਅੱਗੇ ਕਮਿਟ ਕਰਦੇ ਸੀ, ਉਹ ਰਿਸ਼ਤੇ ਅੱਜ ਤੱਕ ਬਹੁਤ ਪੱਕੇ ਨੇ। ਤੇ ਜਿਹੜੇ ਅੱਜ ਕੱਲ ਜਿਹੜੇ ਬੱਚੇ ਕਰਦੇ ਨੇ, ਠੀਕ ਹੈ, ਉਹ ਚਾਅ ਮਿਲਾ ਤੇ ਅੱਜ ਅਸੀਂ ਵੈਸਟਰਨ ਕਲਚਰ ਨੂੰ ਤੇ ਅਪਣਾ ਲਿਆ, ਪਰ ਸਾਡਾ ਉਹਦੇ ਨਾਲ ਇੰਨਾ ਵਧੀਆ ਹੋਣਾ ਨਹੀਂ ਜੀ, ਹੋਣਾ ਨਹੀਂ ਸੀ ਚਾਹੀਦਾ ਜਿੰਨਾ ਤੇਜ਼ੀ ਨਾਲ ਇਹ ਗਲੋਬਲ ਕਰਕੇ, ਇੰਟਰਨੈਟ ਕਰਕੇ ਤੇ ਅਸੀਂ ਉਹਨਾਂ ਦੀ, ਕਿਉਂਕਿ ਮੈਂ ਅਕਸਰ ਹੀ ਕਹਿੰਦਾ ਜੀ, ਅਸੀਂ ਗੁਰੂ ਨਾਨਕ ਸਾਹਿਬ ਦੇ ਨੂੰ ਮੰਨੀ ਜਾਂਦੇ ਆ, ਪਰ ਉਹਨਾਂ ਦੇ ਜਿਹੜੇ ਸ਼ਬਦ ਆ, ਸ਼ਬਦਾਂ ਨੂੰ ਫੋਲੋ ਨਹੀਂ ਕਰ ਰਹੇ। ਅਸੀਂ ਤੇ ਇਹੀ ਸਮਝਾਂਗੇ, ਇਸ ਆਵਾਮ ਨੂੰ ਇਧਰਲੇ ਨੂੰ ਤੇ ਉਧਰਲੇ ਨੂੰ ਬੇਨਤੀ ਕਰਾਂਗੇ ਤਾਂ ਥੋੜਾ ਜਿਹਾ ਸ਼ਾਦੀ ਤੇ ਘੱਟ ਖਰਚ ਕਰਕੇ ਬੱਚਿਆਂ ਦੇ ਬਿਜ਼ਨਸ ਤੇ ਉਹਨਾਂ ਨੂੰ ਕੋਈ ਆਪਾਂ ਐਫਰਟਸ ਕਰਾਈਏ, ਤਾਂ ਜੋ ਵੱਧ ਤੋਂ ਵੱਧ। ਮੈਂ ਇੱਥੇ ਵੀ, ਸਾਡੇ ਵੀ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਸ਼ਾਦੀ ਹੋ ਗਈ ਆ, ਪਰ ਇੱਥੇ ਵੀ ਆਣ ਕੇ ਵੇਖਿਆ ਵੀ ਇੱਥੇ ਵੀ ਬਹੁਤ ਮਹਿੰਗੀ ਸ਼ਾਦੀ ਹੋ ਗਈ ਆ। ਬਹੁਤ ਪੈਸੇ ਹੁਣ ਵੇਖਿਆ ਕਿੰਨੇ ਲਟਾਏ ਨੇ, ਕਿੰਨਾ ਪੈਸੇ ਇਸ ਤਰ੍ਹਾਂ ਦੇਖੇ, ਮੈਂ ਤੇ ਹੈਰਾਨ ਰਹਿ ਗਿਆ। ਪਰ ਅਸੀਂ ਚਾਹੁੰਦੇ ਆ ਵੀ ਜੇ ਅਸੀਂ ਵੀ ਘੱਟ, ਕਿਉਂਕਿ ਇਹ ਬੜਾ ਘੱਟ ਖਰਚੇ ਨਾ ਤੇ ਵੱਧ ਇੰਜੋਏ ਕਰੀਏ। ਵੇਖੋ ਸਰਦਾਰ ਜੀ, ਇੰਡੀਆ ਦੇ ਵਿੱਚ ਹੀ ਇੱਕ ਬੰਦਾ ਸੀ, ਉਹ ਬੜਾ ਅਮੀਰ ਤਰੀਨ ਆਦਮੀ ਸੀ, ਉਹਦੀਆਂ ਇੱਥੇ ਲੋਕਾਂ ਮਸਾਲਾਂ ਦਿੱਤੀਆਂ, ਉਹਦਾ ਬੜਾ ਸਰਾਇਆ ਗਿਆ। ਉਸ ਆਪਣੀ ਬੱਚੀ ਦੀ ਜਿੱਦਣ ਸ਼ਾਦੀ ਕੀਤੀ ਨਾ ਜੀ, ਉਹਨੇ ਨਾਲ 500 ਗਰੀਬ ਬੱਚੀ ਦੀ ਵੀ ਸ਼ਾਦੀ ਕਰ ਦਿੱਤੀ। ਵੇਖੋ ਨਾ, ਪੈਸੇ ਜੋ ਫਾਲਤੂ ਹੈ ਸਨ, ਉਹਨੇ ਆਪਣੀ ਧੀ ਦੇ ਵਿਆਹ ਤੇ ਕੋਈ ਵੇਲਾ ਰਾਹ ਨਹੀਂ ਲਟਾਏ ਜਾਂ ਫਜ਼ੂਲ ਖਰਚੀਆਂ ਨਹੀਂ ਕੀਤੀਆਂ। ਉਹਨੇ 500 ਗਰੀਬਨੀਆਂ, ਯਤੀਮਨੀਆਂ, ਕਿਸੇ ਦਾ ਬਾਪ ਕੋਈ ਨਹੀਂ, ਕਿਸੇ ਦਾ ਘਰ ਇੰਨੇ ਤਫੀਕ ਹੀ ਨਹੀਂ, ਆਪਣੀ ਧੀ ਨੂੰ ਬੂਹੇ ਉਠਾ ਲਏ, ਉਹਨੇ 500 ਬੱਚੀਆਂ ਦੀ ਸ਼ਾਦੀ ਕੀਤੀ। ਤੇ ਤੁਹਾਡਾ ਵੀ ਮਤਲਬ ਇਹ ਹੋਵੇ ਕਿ ਸਾਨੂੰ ਸ਼ਾਦੀਆਂ ਵਿਆਹਾਂ ਦੀਆਂ ਰਸਮਾਂ ਤੇ ਫਜ਼ੂਲ ਖਰਚੀਆਂ ਕਰਨ ਦੀ ਬਜਾਏ ਉਹੀ ਪੈਸੇ ਕਿਸੇ ਨੇਕ ਕੰਮ ਲਿਆਉਣੇ ਚਾਹੀਦੇ ਨੇ, ਜਿਵੇਂ ਅਸੀਂ ਬੱਚਿਆਂ ਨੂੰ ਦਈਏ, ਬੱਚੇ ਆਪਣਾ ਕੋਈ ਬਿਜ਼ਨਸ ਕਰਨ, ਉਹ ਅੱਗੇ ਡਿਵੈਲਪ ਹੋਣ। ਪਰ ਸਾਨੂੰ ਇਹ ਸੋਚਣਾ ਪਏਗਾ। ਇਹ ਮੈਂ ਆਪਣੀ ਤੁਹਾਡੀ ਸਰਕਾਰ ਨੇ ਜਿਸ ਤਰ੍ਹਾਂ ਜੋ
ਕੰਟਰੋਲ ਕਰਕੇ ਕੁਝ ਜਿਹੜੀ ਖਾਣ ਵਾਲੀਆਂ ਚੀਜ਼ਾਂ ਤੇ ਕੰਟਰੋਲ ਕੀਤਾ, ਪਰ ਸਾਡੇ ਹਿੰਦੁਸਤਾਨ ਦੇ ਵਿੱਚ ਨਹੀਂਗਾ, ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਨਹੀਂਗਾ। ਮੈਂ ਤੇ ਪੰਜਾਬ ਸਰਕਾਰ ਨੂੰ ਵੀ ਤੇ ਹਿੰਦੁਸਤਾਨ ਸਰਕਾਰ ਨੂੰ ਵੀ ਬੇਨਤੀ ਕਰੂੰ ਕਿ ਸ਼ਾਦੀ ਦੇ ਵਿੱਚ ਜੋ ਖਾਣਾ ਬਣਦਾ ਵਾ ਉਹ ਕਮ ਸੇ ਕਮ 5 ਡਿਸ਼ਾਂ ਤੋਂ ਵੱਧ ਨਹੀਂ ਬਣਨਾ ਚਾਹੀਦਾ, ਜਿਹਦੇ ਵਿੱਚ 2 ਵੈਜ ਕਰ ਲਓ, 3 ਨਾਨ ਵੈਜ ਕਰ ਲਓ, ਜੋ ਵੀ ਜਿਹੜੀਆਂ ਵੀ ਅਗਲੇ ਨੂੰ ਸੇਧ ਕਰਦੇ ਆ 5 ਡਿਸ਼ਾਂ ਹੋਣ ਤੇ ਉਸ ਤੋਂ ਵੱਧ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਵਾਹ 5 ਡਿਸ਼ਾਂ ਵੀ ਤੁਹਾਂ ਤਾਂ ਬੜਾ ਵੱਡਾ ਕਹਿਤਾ। ਸਾਡਾ ਤੇ ਮੀਆਂ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਦੀ ਜਦੋਂ ਹੁਕੂਮਤ ਸੀ ਉਹਨਾਂ ਸਿੰਗਲ ਡਿਸ਼ ਰੱਖੀ ਸੀ ਵੀ ਇੱਕ ਡਿਸ਼ ਕਰੋ। ਬਹੁਤ ਵਧੀਆ ਕੰਮ ਕੀਤਾ ਸੀ। ਸਾਡੇ ਵੇਖੋ ਕੁਝ ਸਮਾਂ ਇਸ ਤਰ੍ਹਾਂ ਦਾ ਆਇਆ, ਤੁਸੀਂ ਇਹ ਦੇਖੋ ਕੁਝ ਸਮੇਂ ਦੇ ਵਿੱਚ 11 ਬੰਦਿਆਂ ਨਾਲ ਬਰਾਤ ਜਾਂਦੀ ਸੀ ਤੇ ਸ਼ਾਦੀ ਉਹ ਵੀ ਅੱਜ ਕਾਮਯਾਬ ਨੇ। ਜਿਹੜੀਆਂ ਕੋਵਿਡ ਦੇ ਵਿੱਚ ਹੋਈਆਂ ਜਾ ਕੇ 2 ਜਣੇ ਜਾਂ 5 ਜਣੇ ਜਾ ਕੇ ਸ਼ਾਦੀ ਕਰ ਰਹੇ, ਅੱਜ ਉਹ ਵੀ ਕਾਮਯਾਬ ਨੇ। ਜਿੱਥੇ 1000 ਬੰਦਾ 2000 ਬੰਦਾ ਲੈ ਕੇ ਜਾਂਦੇ ਉਹ ਸਗੋਂ ਕਾਮਯਾਬ ਨਹੀਂ ਹੋ ਰਹੀਆਂ, ਕਿਉਂਕਿ ਬੱਚਾ ਤੁਸੀਂ ਮਾਂ ਪਿਓ ਆਪਣਾ ਬੱਚਾ ਜਿਹਦੀ ਸ਼ਾਦੀ ਹੁੰਦੀ ਆ ਉਹ ਆਪਣੇ ਮਾਂ ਪਿਓ ਉਹਨੂੰ ਡੱਕ ਨਹੀਂ ਸਕਦਾ, ਉਹ ਇੰਨਾ ਖਰਚ ਕਰਾ ਦਿੰਦਾ ਕਿ ਤਾਂ ਜੋ ਉਹਨੂੰ ਮੁੜ ਕੇ ਮਾਂ ਪਿਓ ਕਰਜ਼ਾ ਲਾਉਂਦਾ ਰਹਿੰਦਾ ਕਿ ਸਾਰੀ ਜ਼ਿੰਦਗੀ ਦੀ ਪੂੰਜੀ ਇਹੀ ਇੱਕ ਸ਼ਾਦੀ ਤੇ 1 ਮਿੰਟ 'ਚ 1 ਘੰਟਿਆਂ 'ਚ ਲਟਾ। ਅੱਛਾ ਸਰਦਾਰ ਜੀ ਇਹ ਦੱਸੋ ਕਿ ਤੁਹਾਡੇ ਉਧਰ ਵੀ ਦਾਜ ਦੂਜ ਦਾ ਬੜਾ ਰਿਵਾਜ ਹੈ, ਦਾਜ ਵਰੀ ਜਿਹੜੀ ਇੱਥੇ ਸਾਡੇ ਤੇ ਜਿਹੜਾ ਨਾ ਜੀ ਇੰਨਾ ਜਹੇਜ਼ ਦਿੱਤਾ ਜਾਂਦਾ ਹੈ, ਕਾਰਾਂ ਦਿੱਤੀਆਂ ਜਾਂਦੀਆਂ ਨੇ ਕੁੜੀਆਂ ਵਾਲਿਆਂ ਵੱਲੋਂ, ਜਹੇਜ਼ ਇੰਨਾ ਦਿੱਤਾ ਜਾਂਦਾ ਵੀ ਕੁੜੀ ਦਾ ਪਿਓ ਦਿਲ 'ਚ ਸਾਰੀ ਜ਼ਿੰਦਗੀ ਮਕਰੂਜ਼ ਹੀ ਹੋ ਜਾ, ਕਰਜ਼ਾ ਹੀ ਲਾਂਦਾ ਰਵੇ, ਤੇ ਜੇ ਉਹ ਅਮੀਰ ਵੀ ਹੁੰਦਾ ਤੇ ਉਹ ਇੰਨਾ ਆਪਣੀ ਧੀ ਨੂੰ ਦਾਜ ਦੂਜ ਦੇ ਛੱਡਦਾ ਕਿ ਗਰੀਬ ਫਿਰ ਵਿਚਾਰੇ ਜਿਹੜੇ ਨੇ ਉਹਨਾਂ ਦੀਆਂ ਕੁੜੀਆਂ ਸਹਿਕਦੀਆਂ ਰਹਿੰਦੀਆਂ ਨੇ, ਨਾ ਉਹਨਾਂ ਕੋਲ ਦਾਜ ਦੇਣ ਜੋਗੀ ਤੌਫੀਕ ਹੁੰਦੀ ਹੈ, ਨਾ ਉਹ ਦੇ ਸਕਦੇ ਨੇ। ਉਧਰ ਚੜ੍ਹਦੇ ਪੰਜਾਬ ਵੱਲ ਵੀ ਦਾਜ ਦਾ ਇਸ ਤਰ੍ਹਾਂ ਹੀ ਰਿਵਾਜ ਹੈ? ਨਹੀਂ ਜੀ, ਦਾਜ ਦਾ ਜਿਹੜਾ ਉੱਥੇ ਇੱਕ ਥੋੜੀ ਜੀ ਵਧੀਆ ਕੰਮ ਹੋ ਗਿਆ, ਜਿਹੜਾ ਬਾਕੀ ਦਾਜ ਵਾਲਾ ਤੇ ਸਾਰਾ ਕੰਮ ਖਤਮ ਹੋ ਗਿਆ। ਅੱਛਾ। ਕੁਝ ਚੰਦ ਘਰ ਜਿਹੜੇ ਨੇ ਕੋਈ ਗੱਡੀ ਗੁੱਡੀ ਦੇ ਦੇਣ, ਪਰ ਬਹੁਤ ਰਿਵਾਜ ਘਟ ਗਿਆ। ਖਾਣੇ ਤੇ ਜ਼ਿਆਦਾ ਉਹ ਜਿਹੜਾ ਦਾਜ ਦਾ ਦੇਣਾ ਸੀ ਉਸ ਦਿਨ ਕਈ ਗੁਣਾ ਵੱਧ ਜਿਹੜਾ ਉਹ ਖਾਣੇ ਤੇ ਖਰਚ ਹੋਣਾ ਸ਼ੁਰੂ ਹੋ ਗਿਆ, ਜਾਂ ਗੋਲਡ ਤੇ ਜਾਂ ਕੱਪੜੇ ਤੇ, ਉਹ ਜ਼ਿਆਦਾ ਦਾਜ ਦੇਣ ਨੂੰ ਵੀ ਜ਼ਿਆਦਾ ਅਸੀਂ ਖਰਚ ਕਰ ਲਿਆ, ਪਰ ਅਸੀਂ ਰਸਤਾ ਹੋਰ ਅਖਤਿਆਰ ਕਰ ਲਿਆ। ਤੇ ਅਸੀਂ ਤੇ ਚਾਹੁੰਦੇ ਹਾਂ ਤੇ ਬੱਚਿਆਂ ਨੂੰ ਵੀ ਗਾਂ ਬੇਨਤੀ ਕਰਾਂਗੇ ਕਿ ਜੋ ਗਲਤੀਆਂ ਸਾਡੇ ਤੋਂ ਹੋਈਆਂ ਜਾਂ ਉਹ ਅੱਗੇ ਉਹ ਨਾ ਕਰਨ, ਇਹ ਆਪਣੀ ਕਮਾਈ ਖੁਦ ਕਰਨ, ਸਾਡਾ ਕੋਈ ਵੀ ਨਾ ਕਰਨ, ਸਾਦੇ ਵਿਆਹ ਕਰਨ, ਤਾਂ ਜੋ ਆਪਣੀ ਜ਼ਿੰਦਗੀ ਸੁਖੀ ਬਤੀਤ ਕਰ ਸਕਣ। ਅੱਛਾ ਤਾਂ ਸਰਦਾਰ ਜੀ ਇਹ ਦੱਸੋ ਕਿ ਇੱਥੇ ਜਿਵੇਂ ਸਾਡੇ ਦਿਨ ਛਿਣ ਪੈ ਜਾਂਦੇ ਨੇ, ਫਿਰ ਉਸ ਤੋਂ ਬਾਅਦ ਕਈ ਰਸਮਾਂ ਨੇ, ਥੋੜੀ ਗੱਲ ਮੈਂ ਮਕਾਨਾ ਕਿ ਮਸਲਨ ਤੇਲ ਮਹਿੰਦੀ ਜਿਵੇਂ ਹੁੰਦੀ ਹੈ, ਮਾਈਆਂ ਬਣਦੇ ਨੇ, ਉਧਰ ਤੁਸੀਂ ਵੀ ਤੇਲ ਮਹਿੰਦੀ ਕਰਦੇ ਹੋ ਜੀ? ਬਹੁਤ ਜ਼ਿਆਦਾ ਪ੍ਰੋਗਰਾਮ ਹੋ ਗਏ। ਵੇਖੋ ਅਸੀਂ ਕਿਸੇ ਵੀ ਮਜ਼ਹਬ ਦਾ ਰੀਤੀ ਰਿਵਾਜ ਆ ਉਹ ਆਪਣੀਆਂ ਸ਼ਾਦੀਆਂ ਦੇ ਵਿੱਚ ਉੱਥੇ ਵਾੜ ਲਿਆ। ਉਹ ਰਿੰਗ ਸਰਾਮਨੀ ਸਾਡਾ ਸਿੱਖਾਂ ਦਾ ਜਾਂ ਹਿੰਦੁਸਤਾਨੀਆਂ ਦਾ ਕੋਈ ਉਹਦੇ ਨਾਲ ਅਸੀਂ ਉਹ ਵੀ ਕਰਨ ਲੱਗ ਪਏ। ਜਿਹੜਾ ਗਾਉਣ ਵਜਾਉਣ ਘਰ ਦੀਆਂ ਲੇਡੀਜ਼ ਕਰਦੀਆਂ ਸੀ, ਉਹ ਘਰ ਦੀਆਂ ਲੇਡੀਜ਼ ਨੂੰ ਹੁਣ ਗਾਉਣ ਵਜਾਉਣੋਂ ਘਟ ਗਈਆਂ ਤੇ ਅਸੀਂ ਕੋਈ ਸਿੰਗਰ ਲਾ ਕੇ ਉਹ ਵੀ ਉੱਡਣਾ ਸ਼ੁਰੂ ਕਰਤਾ ਜੀ। ਇਸੇ ਤਰ੍ਹਾਂ ਹੀ ਕੋਈ ਕਾਕਟੇਲ ਕਿਤੇ ਅੱਗੇ ਲੋਕ ਛਿਪ ਕੇ ਵਿਸਕੀ ਪੀਂਦੀ ਸੀ, ਅੱਜ ਦੇ ਹਾਲਾਤ ਦੇ ਮੁਤਾਬਕ ਬੱਚੇ ਜਿਹੜੇ ਨੇ ਉਹ ਫੈਸ਼ਨ ਕਰਕੇ ਇਸ ਗੱਲ ਨੂੰ ਕਰ ਰਹੇ ਨੇ, ਜੋ ਚੰਗਾ ਨਹੀਂ, ਜੋ ਚੰਗਾ ਮਹਿਸੂਸ ਨਹੀਂ ਕਰਦਾ। ਤੁਹਾਡੇ ਸਾਹਮਣੇ ਮਿਸਾਲ ਆ, ਮੈਂ ਪੂਰਾ ਵੈਜੀਟੇਰੀਅਨ, ਅੱਜ ਤੱਕ ਕਿਸੇ ਮੀਟ, ਸ਼ਰਾਬ, ਆਂਡੇ ਨੂੰ, ਕਿਸੇ ਨਸ਼ੇ ਨੂੰ ਕੋਈ ਹੱਥ ਲਾ ਕੇ ਨਹੀਂ ਵੇਖਿਆ, ਟੇਸਟ ਨਹੀਂ ਵੇਖਿਆ। ਵੇਖ ਲਓ, ਮਹਾਰਾਜ ਦੀ ਮਿਹਰ ਆ, ਸਿਹਤ ਤੁਹਾਡੇ ਸਾਹਮਣੇ ਮੈਂ ਬੈਠਾ, ਉਦਾਹਰਨ ਆ, ਪਿਓਰ ਵੈਜੀਟੇਰੀਅਨ ਹੈਗਾ ਵਾ, ਪਰ ਮੇਰੇ ਜ਼ਿੰਦਗੀ ਜੀ ਰਿਹਾ ਨਾ। ਤੇ ਸਰਦਾਰ ਜੀ ਪਹਿਲੇ ਤੇ ਇਹ ਵੀ ਹੁੰਦਾ ਸੀ ਨਾ ਵੀ ਸਿੱਠਣੀਆਂ, ਛੰਦ, ਇੱਕ ਦੂਜੇ ਦੇ ਸਾਹਮਣੇ ਮੁੰਡੇ ਕੁੜੀਆਂ ਬਹਿ ਕੇ ਵਿਆਹਾਂ ਦੇ ਵਿੱਚ ਗਾਉਂਦੇ ਹਨ, ਚਿੱਟਾ ਕੁੱਕੜ ਬਨੇਰੇ ਤੇ ਕਾਸ਼ਰੀ ਦੁਪੱਟੇ ਵਾਲੀਏ, ਮੁੰਡਾ ਆਸ਼ਿਕ ਤੇਰੇ ਤੇ, ਇਸ ਤਰ੍ਹਾਂ ਦੇ ਹੁਣ ਵੀ ਉੱਥੇ ਹੈ ਨਾ ਜੀ? ਨਹੀਂ, ਇਸ ਤਰ੍ਹਾਂ ਦੇ ਬਹੁਤ ਘੱਟ ਗਏ ਨੇ, ਪਰ ਜਿਹੜੀ ਸਿੱਠਣੀਆਂ ਅੱਗੇ ਦਿੰਦੇ ਸੀ, ਜਿੰਨਾ ਮਜ਼ਾਕ ਕਰਦੇ ਸੀ, ਅਸੀਂ ਬਹੁਤ ਛੋਟੇ ਸੀ ਜਦੋਂ ਬਰਾਤਾਂ ਜਾਂਦੀਆਂ ਤੇ ਆਨੰਦ ਕਾਰਜ ਤੋਂ ਬਾਅਦਾਂ ਕਈਆਂ ਨੇ ਮਗਰ ਕਮੀਜ਼ ਦੇ ਬਸਕੂਆ ਲਾ ਦੇਣਾ ਤੇ ਉਹ ਜਦੋਂ ਉੱਠਣਾ ਲਾੜੇ ਨੇ ਤੇ ਮਗਰ ਚਾਦਰ ਵੀ ਲਾਉਣੀ ਤੇ ਲਾਲਾ ਕਰਨੀ। ਅੱਜ ਕੱਲ ਤੇ ਉਹ ਜ਼ਮਾਨਾ ਨਹੀਂ ਰਹਿ ਗਿਆ, ਨਾ ਜੁੱਤੀ ਛਪਾਈ, ਨਾ ਦੂਜੇ, ਨਾ ਇੰਨਾ ਕਿਸੇ ਦੇ ਹੌਸਲਾ ਹੀ ਰਹਿ ਗਿਆ ਕਿ ਇੰਨਾ ਮਜ਼ਾਕ ਚੱਲ ਸਕੇ। ਹਰ ਬੰਦਾ ਹੀ ਇੱਕ ਦੂਜੇ ਤੋਂ
ਉੱਪਰੋਂ ਤਾਂ ਮਿਲ ਰਿਹਾ ਹੁੰਦਾ ਪਰ ਅੰਦਰੋਂ ਉਹ ਖੁਸ਼ ਨਹੀਂ ਹੋ ਗਰਮ ਰਿਹਾ। ਤਬੀਅਤ ਹੋ ਗਈ ਹੈ ਗਰਮ ਹਾਂਜੀ ਇਹ ਬਹੁਤ ਸਾਡੇ ਲਈ ਮਾੜੀ ਗੱਲ ਹੋਈ। ਸਾਡੇ ਲਈ ਨਹੀਂ, ਇਨਸਾਨੀਅਤ ਲਈ ਮਾੜੀ ਹੋਈ ਆ ਕਿ ਅਸੀਂ ਸ਼ੋਅ ਜ਼ਿਆਦੀ ਕਰ ਲਈ ਤੇ ਦਿਲ ਕਾਲੇ ਕਰ ਲਏ। ਮੈਂ ਛੋਟਿਆਂ ਹੁੰਦਿਆਂ ਆਪਣੇ ਘਰ ਦਾ ਕਲਚਰ ਦੇਖਿਆ ਕਿ ਸਾਡੀ ਜਿਹੜਾ ਇੱਕ ਬਾਜਵਾ ਖਾਨਦਾਨ ਆ, ਉਸ ਬਾਜਵਾ ਖਾਨਦਾਨ ਦਾ ਕੋਈ ਵੀ ਜਵਾਈ ਭਾਈ ਆਉਣਾ ਤੇ ਸਾਡੀ ਮਦਰ ਨੇ ਉਹਦੀ ਪੂਰੀ ਸੇਵਾ ਕਰਨੀ ਕਿ ਸਾਡਾ ਹੀ ਇਹ ਜਵਾਈ ਆ। ਤੇ ਜਾਂ ਸਾਡੇ ਪਰਿਵਾਰਾਂ 'ਚ ਇਸ ਤਰ੍ਹਾਂ ਹੁੰਦਾ ਸੀ। ਅੱਜ ਕੱਲ ਨਹੀਂ ਉਹ ਹੈਗਾ। ਅੱਜ ਕੱਲ ਤੇ ਜਿਹੜਾ ਬਹੁਤ ਮੈਂ ਜਿਸ ਤਰ੍ਹਾਂ ਕਿਹਾ ਵੀ ਤੁਸੀਂ ਰਿਸ਼ਤੇ ਵੀ ਇੱਕ ਬਿਊਟੀ ਪਾਰਲਰ ਦੀ ਤਰ੍ਹਾਂ ਹੋ ਗਏ ਆ ਵੀ ਉਹਨਾਂ ਨੂੰ ਜਦੋਂ ਮੂੰਹ ਧੋਂਦੇ ਆ ਥੱਲੇ ਕੁਝ ਹੋਰ ਤੇ ਜਦੋਂ ਰਿਸ਼ਤਾ ਵੇਖੀਦਾ ਉਦੋਂ ਕੁਝ ਹੋਰ ਹੁੰਦਾ। ਵਾਹ ਤੇ ਅਸੀਂ ਤੇ ਇਹੀ ਗਾਂ ਬੱਚਿਆਂ ਨੂੰ ਕਹਾਂਗੇ, ਰਿਸ਼ਤੇ ਪੱਕੇ ਕਰੋ, ਨਿਭਾਓ, ਇਨਸਾਨੀਅਤ ਨਾਲ ਪਿਆਰ ਕਰੋ ਤੇ ਮਿਹਨਤ ਕਰੋ ਤੇ ਫਜ਼ੂਲ ਖਰਚੀ ਬੰਦ ਕਰੋ ਤੇ ਸਟੱਡੀ। ਜੇ ਵੇਖੋ ਆਵਾਮ ਪੜ੍ਹੇਗਾ ਜਾਂ ਦੁਨੀਆ ਪੜ੍ਹ ਲਿਖ ਜਾਏਗੀ। ਜੇ ਇੱਕ ਸਾਨੂੰ ਹੋਰ ਬਹੁਤ ਘਾਟਾ ਪਿਆ ਵਾ, ਜਿਹੜੇ ਹਰ ਧਰਮ ਦੇ ਵਿੱਚ ਜਿਹੜੇ ਇੰਨੀ ਬਾਬੇ ਲਫ਼ਜ਼ ਲਾ ਲਓ ਜਾਂ ਤੁਹਾਡੇ ਮੌਲਵੀ ਲਾ ਲਓ ਜਾਂ ਉਹਨਾਂ ਹਿੰਦੂਆਂ ਦੇ ਵਿੱਚ ਪੰਡਤ ਲਾ ਲਓ, ਪੰਡਤ ਲਾ ਲਓ, ਜਿਨ੍ਹਾਂ ਨੇ ਸਾਡੇ ਤੋਂ ਜਿਨ੍ਹਾਂ ਨੇ ਗੁਰਦੁਆਰੇ ਮੰਦਰ ਮਸਜਿਦਾਂ ਵਾਲੇ ਬਣਾਉਣ ਵਾਲੇ ਜ਼ਿਆਦਾ ਪੈਸਾ ਲਾਤਾ, ਜਦੋਂ ਕਿ ਸਕੂਲ ਕਾਲਜ ਹਸਪੀਟਲ ਵਾਲੇ ਜ਼ਿਆਦਾ ਪੈਸਾ ਲਾਉਣਾ ਚਾਹੀਦਾ ਸੀ। ਇਹ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਤਾਂ ਜੋ ਇਹਦੇ ਨਾਲ ਮਨੁੱਖਤਾ ਅੱਗੇ ਵੱਧ ਸਕੇ। ਵਾਹ। ਤੇ ਸਰਦਾਰ ਜੀ ਇਹ ਦੱਸੋ ਕਿ ਉੱਥੇ ਆਪਣਾ ਖਾਰੇ ਸ਼ਾਰੇ ਬਣਦੇ ਨੇ, ਮਾਮੇ ਆ ਕੇ ਫਿਰ ਲਾਂਦੇ ਨੇ ਖਾਰੇ ਤੋਂ, ਜਿਵੇਂ ਉਹ ਰਿਵਾਜ ਹੈ। ਅੱਛਾ ਹੈ। ਤੇ ਨਾਨਕੀ ਛੱਕ ਵੀ ਆਉਂਦਾ ਜੀ? ਉਹ ਵੀ ਆਉਂਦੀ ਆ ਜੀ, ਆਉਂਦੀ ਆ ਲੈ ਕੇ ਆਉਂਦੇ ਪਰ ਖਾਸ ਹੁਣ ਅੱਗੇ ਵਾਂਗੂ ਤਰੀ ਜਿਸ ਤਰ੍ਹਾਂ ਆਉਂਦੇ ਸੀ, ਹੁਣ ਉਹ ਚੁੱਪ ਕਰਕੇ ਜੋ ਵੀ ਦੇਣਾ ਹੋਵੇ ਉਹ ਦਿੰਦੇ ਨੇ। ਪਰ ਲੋਕ ਬਦਲ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਲੋਕ ਜਿਹੜੇ ਚੰਗੇ ਪਰਿਵਾਰ ਨੇ ਉਹ ਵਿਆਹ ਸ਼ਾਦੀ ਦੇ ਉੱਤੇ ਕੋਈ ਚੀਜ਼ ਨੂੰ ਬਦਲ ਰਹੇ ਨੇ, ਪਰ ਸਾਰੇ ਨਹੀਂ, ਕੁਝ ਲੋਕ। ਅੱਛਾ ਸਰਦਾਰ ਜੀ ਇਹ ਦੱਸੋ ਕਿ ਸਾਡੇ ਦੇਸ਼ ਪੰਜਾਬ ਦੀ ਇੱਕ ਬਹੁਤ ਵੱਡੀ ਜਿਹੜੀ ਸ਼ਨਾਖਤ ਹੈ, ਇੱਕ ਪਛਾਣ ਹੈ, ਉਹ ਸਾਡੀਆਂ ਫਸਲਾਂ ਨੇ, ਜ਼ਰਾਤ ਹੈ। ਅਸੀਂ ਜ਼ਰਾਤ ਪੇਸ਼ਾ ਜ਼ਿਆਦਾ ਲੋਕ ਆ। ਤੁਹਾਡੀ ਆਪਣੀ ਬਾਜਵਾ ਜਿਹੜੀ ਗੋਤ ਹੈ, ਇਹ ਗੋਤਾਂ ਵੀ ਜ਼ਿਮੀਂਦਾਰਾਂ ਦੀਆਂ, ਕਾਸ਼ਤਕਾਰਾਂ ਦੀਆਂ ਨੇ। ਇੰਡੀਆ ਦੇ ਵਿੱਚ ਜਿਹੜੀ ਹੈ ਨਾ ਜੀ ਕਾਸ਼ਤਕਾਰੀ, ਉਹ ਬਹੁਤ ਉੱਤੇ ਟੁਰ ਗਈ ਹੈ। ਸਾਡੇ ਕੋਲ ਬਹੁਤ ਸਾਰੀਆਂ ਫਸਲਾਂ ਦੇ ਹਾਲੀ ਹਾਈਬ੍ਰਿਡ ਬੀਜ ਹੀ ਨਹੀਂ ਹੈਗੇ। ਮਸਲਨ ਚਾਵਲ ਸਾਡੇ ਮੁਲਕ ਦੀ ਦੂਸਰੀ ਸਭ ਤੋਂ ਵੱਡੀ ਐਕਸਪੋਰਟ ਹੈ, ਲੇਕਿਨ ਸਾਡੇ ਮੁਲਕ ਦੇ ਵਿੱਚ ਇੱਕ ਦੋ ਹਾਈਬ੍ਰਿਡ ਕਿਸਮਾਂ ਆਈਆਂ ਨੇ। ਮੈਂ ਤੁਹਾਨੂੰ ਇਹ ਦੱਸਾਂ, ਵੇਖੋ ਸ਼ਹਿਰ ਤੁਹਾਡੇ ਕੋਲ ਨੇ ਦੋਨੋਂ ਹੀ, ਤੇ ਉਹਨਾਂ ਦੀ ਖੁਸ਼ਬੂ ਸਾਰੀ ਦੁਨੀਆ 'ਚ। ਅੱਜ ਤੁਸੀਂ ਦੁਨੀਆ ਭਰ 'ਚ ਵੇਖੋ ਕਸੂਰੀ ਮੇਥੀ, ਕਿਤੇ ਵੀ ਚਲੇ ਜਾਓ, ਅਮਰੀਕਾ ਜਾ ਕੇ ਵੀ ਮੇਥੀ ਲਾਓਗੇ ਤੁਸੀਂ ਕਹੋ ਕਸੂਰੀ ਮੇਥੀ ਚਾਹੀਦੀ ਹੈ। ਅੱਜ ਬਾਸਮਤੀ ਦੇ ਚੌਲ ਆ ਸਾਡੇ ਜਿਹੜੀ ਖੁਸ਼ਬੂਦਾਰ ਨੇ ਅੱਜ ਤੇ ਖਤਮ ਹੋ ਗਈ ਆ, ਕਿਉਂਕਿ ਸਾਡੇ ਹਾਈਬ੍ਰਿਡ ਬਹੁਤ ਆ ਗਏ ਨੇ। ਪਰ ਜਿਹੜੀ ਅਜੇ ਵੀ ਲੋਕ ਚਾਹੁੰਦੇ ਆ ਵੀ ਜਿਹੜੀ ਪਾਕਿਸਤਾਨੀ ਖੁਸ਼ਬੂ ਵਾਲੀ ਹੈ ਚੌਲ, ਅਸੀਂ ਵੀ ਚਾਹੁੰਦੇ ਆ ਵੀ ਸਾਨੂੰ ਉਧਰ ਸਾਡੇ ਕੋਲ ਸੀਡ ਜਾਵੇ, ਉਹ ਅਸੀਂ ਬਰਬਾਦ ਕਰ ਲਿਆ। ਪਰ ਫਸਲਾਂ ਦੇ ਸੀਡ ਬਹੁਤ ਤਿਆਰ ਕਰ ਲਏ ਨੇ। ਹਿੰਦੁਸਤਾਨ ਐਗਰੀਕਲਚਰ 'ਚ ਬਹੁਤ ਅੱਗੇ ਵੱਧ ਰਿਹਾ, ਕਿਉਂਕਿ ਤਕਰੀਬਨ ਇਜ਼ਰਾਈਲ ਦੇ ਵਾਂਗੂ ਜਿਹੜੇ ਸੰਦ ਨੇ ਟਰੈਕਟਰਾਂ ਦੇ ਜਾਂ ਕੰਬਾਈਨਾਂ ਦੇ, ਉਹ ਸਾਰੇ ਹੀ ਤਿਆਰ ਕਰ ਲਏ ਨੇ। ਹਿੰਦੁਸਤਾਨ ਤਰੱਕੀ ਬਹੁਤ ਕਰ ਰਿਹਾ ਵਾ, ਪਰ ਆਬਾਦੀ ਦਾ ਕੰਟਰੋਲ ਨਹੀਂ। ਜੇ ਕਿਤੇ ਆਬਾਦੀ ਕੰਟਰੋਲ ਹੋ ਜੇ ਤੇ ਫਿਰ ਹਿੰਦੁਸਤਾਨ ਦੇ ਨਾਲ ਦਾ ਦੇਸ਼ ਵੀ ਕੋਈ ਨਹੀਂ, ਕਿਉਂਕਿ ਹਰ ਮੌਸਮ ਉੱਥੇ ਹੈਗਾ ਵਾ ਤੇ ਹਰ ਤਰ੍ਹਾਂ ਦੀ ਧਰਤੀ ਹੈਗੀ ਆ। ਜੋ ਦੁਨੀਆ ਤੇ ਚੀਜ਼ ਹੋ ਸਕਦੀ ਆ, ਉੱਗ ਸਕਦੀ ਆ, ਉਹ ਹਿੰਦੁਸਤਾਨ 'ਚ ਉੱਗ ਸਕਦੀ। ਵਾਹ। ਤੇ ਅਸੀਂ ਆਪਣੀ ਜ਼ਰਾਤ ਨੂੰ ਵਧਾਉਣ ਲਈ ਕੀ ਕਰੀਏ, ਇਹ ਕੋਈ ਦੱਸੋ ਸਾਨੂੰ। ਅਸੀਂ ਤੇ ਇਹ ਕਹਾਂਗੇ ਵੀ ਸਾਡੇ ਕੋਲ ਡੈਲੀਗੇਟ, ਸਰਕਾਰਾਂ ਨੂੰ ਚਾਹੀਦਾ ਡੈਲੀਗੇਟ ਲੈ ਕੇ ਜਾਣ। ਇੱਕੋ ਜੀ ਧਰਤੀ ਆ, ਇੱਕੋ ਜਿਹਾ ਰੀਤੀ ਰਿਵਾਜ, ਇੱਕੋ ਜਿਹਾ ਜ਼ਬਾਨ ਆ। ਜੋ ਚੰਗੀ ਸੀਡ ਇੱਥੇ ਆ ਉਹ ਸਾਡੇ ਕੋਲ ਜਾਣਾ ਚਾਹੀਦਾ, ਜਿਹੜਾ ਉਧਰੋਂ ਚੰਗਾ ਸੀਡ ਆ ਉਹ ਇੱਧਰ ਆਉਣਾ ਚਾਹੀਦਾ। ਤਾਂ ਜੋ ਵੇਖੋ ਜੇ ਕੋਈ ਪੇਸ਼ਾ ਸਾਡਾ ਮੇਨ ਦੋਨੋਂ ਪੰਜਾਬ ਦਾ ਜਿਹੜਾ ਐਗਰੀਕਲਚਰ ਬੇਸ ਆ, ਤੇ ਐਗਰੀਕਲਚਰ ਦੇ ਵਿੱਚ ਅਸੀਂ ਅੱਗੇ ਜਾਵਾਂਗੇ ਤੇ ਸਾਰੀ ਦੁਨੀਆ ਨੂੰ ਫੂਡ ਦੀ ਲੋੜ ਆ। ਵਾਹ, ਬਿਲਕੁਲ ਫੂਡ ਦੀ ਲੋੜ ਆ। ਤੇ ਇਸ ਕਰਕੇ ਉਹ ਮੈਂ ਤੁਹਾਨੂੰ ਇਹੀ ਗੱਲ ਕਹੀ ਆ ਵੀ ਦੁਨੀਆ ਦੇ ਉੱਤੇ ਜਿਹੜੀ ਵੀ ਚੀਜ਼ ਉੱਗ ਸਕਦੀ ਆ ਉਹ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਉੱਗ ਸਕਦੀ। ਵਾਹ, ਹੋ ਸਕਦੀ। ਤੇ ਸਰਦਾਰ ਜੀ ਇਹ ਦੱਸੋ ਹੁਣ ਆਖਰ ਤੇ ਸਾਨੂੰ ਇਹ ਦੱਸੋ ਕਿ ਬਾਬਾ ਜੀ ਗੁਰੂ ਨਾਨਕ ਦੇਵ ਨੇ ਜਿਹੜਾ ਇੱਕ ਮੂਲ ਮੰਤਰ ਜਿਹੜਾ ਬਾਬਾ ਜੀ ਨੂੰ ਧੁਰ ਦਰਗਾਹੋਂ ਮਿਲਿਆ ਸੀ,
ਹਾਂਜੀ ਉਹ ਸਾਨੂੰ ਸੁਣਾਓ, ਕਿਉਂਕਿ ਉਹਦਾ ਤਰਜਮਾ ਵੇਖੀਏ ਤੇ ਉਹ ਸਾਡੇ ਕੁਰਾਨ ਪਾਕ ਵਿੱਚ ਇੱਕ ਸੂਰਤ ਕੁਲ ਹੁਵੱਲਾਹੁ ਅਹਦ, ਸਾਡੀ ਸੂਰਾ ਇਖਲਾਸ, ਉਹਦਾ ਦੋਵਾਂ ਦਾ ਤਰਜਮਾ ਰਲਦਾ ਹੈ। ਸਾਨੂੰ ਉਹ ਸੁਣਾਓ ਜ਼ਰਾ ਮੂਲ ਬਾਬਾ ਜੀ ਦਾ ਇੱਕੋ ਹੀ ਫਰਮਾਨ ਹੈ ਜੀ। ਏਕ ਓਂਕਾਰ, ਵਾਹ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਾਹਿਬ, ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੀ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਦੇਰ ਪਹਿਲਾਂ ਇਹ ਸਾਰੀਆਂ ਜੋ ਅੱਜ ਸਾਇੰਸ ਜਾਂ UNO ਜਾਂ ਦੁਨੀਆ ਦੇ ਵਿੱਚ ਜੋ ਸਾਇੰਸ ਕਰ ਰਹੇ ਨੇ, ਉਹ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਲਫ਼ਜ਼ ਕਰਤੇ। ਵੇਖੋ ਉਹਨਾਂ ਕਿਹਾ ਪਵਨ ਪਾਣੀ, ਪਵਨ ਹਵਾ, ਹਵਾ ਹਵਾ ਪਾਣੀ, ਧਰਤੀ ਮਾਤਾ। ਅਸੀਂ ਇਹ ਤਿੰਨੇ ਚੀਜ਼ਾਂ ਗੰਦਲੀਆਂ ਕਰ ਲੀਆਂ। ਉਦੋਂ ਗੁਰੂ ਨਾਨਕ ਪਾਤਸ਼ਾਹ ਨੇ ਏਡਾ ਵੱਡਾ ਵਰ ਦਿੱਤਾ। ਫਿਰ ਉਹਨਾਂ ਨੇ ਔਰਤ ਜਾਤ ਨੂੰ ਕਿੰਨਾ ਵੱਡਾ ਉੱਤਾ ਚੁੱਕਿਆ। ਫਿਰ ਇਨਸਾਨੀਅਤ ਨੂੰ ਉਹਨਾਂ ਨੇ ਇਹ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਯਾਨੀ ਕਿ ਤੁਸੀਂ ਉਹਦੀ ਉਦਾਹਰਨ ਤੁਹਾਡੇ ਲਾਗੇ ਵਜ਼ੀਰਾਬਾਦ ਦੇ ਨਾਲ ਇੱਥੇ ਏਮਨਾਬਾਦ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਗੁਰਦੁਆਰਾ ਰੋੜੀ ਸਾਹਿਬ ਆ। ਤੇ ਉਹਦੇ ਨਾਲ ਕਿਹਾ ਸੀ ਜਿਨ੍ਹਾਂ ਕਿਰਤ ਕੀਤੀ ਆ ਉਹਨਾਂ ਦੇ ਉਹ ਦੁੱਧ ਨਿਕਲਿਆ ਸੀ ਖਾਣੇ ਚੋਂ, ਤੇ ਦੂਜੇ ਜਿਹੜੇ ਨਹੀਂ ਮਲਕ ਭਾਗੋ ਤੇ ਭਾਈ ਲਾਲੋ ਜੀ ਦਾ ਉਹਨਾਂ ਦਾ ਹੈਗਾ ਜੀ ਜੋ ਗੁਰਦੁਆਰਾ ਸਾਹਿਬ ਆ। ਉਹ ਗੁਰੂ ਨਾਨਕ ਪਾਤਸ਼ਾਹ ਨੇ ਵੇਖੋ ਇੱਥੇ ਉਦਾਹਰਨ ਤੁਹਾਡੇ ਨੇੜੇ ਆ ਵੀ ਜਿਹੜਾ ਕਿਰਤ ਕਰੇਗਾ ਉਹਨੂੰ ਚੰਗੀ ਕਰੇਗਾ, ਵੰਡ ਕੇ ਛਕੇਗਾ, ਉਹਦੀ ਸਦਾ ਚੜ੍ਹਦੀ ਕਲਾ। ਵਾਹ ਵਾਹ। ਲਓ ਜੀ ਪਿਆਰਿਓ, ਸਾਡੇ ਮਿੱਤਰ, ਸਾਡੇ ਉਚੇਚੇ ਪ੍ਰਾਹੁਣੇ ਸਰਦਾਰ ਨਿਰਮਲਜੀਤ ਸਿੰਘ ਬਾਜਵਾ ਹੋਰਾਂ ਦੀਆਂ ਤੁਸੀਂ ਬੜੀਆਂ ਹੀ ਮਿੱਠੀਆਂ ਬੜੀਆਂ ਮੱਤ ਭਰੀਆਂ ਗੱਲਾਂ ਸੁਣੀਆਂ। ਅਸਾਂ ਜੀ ਕੋ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਸਰਦਾਰ ਨਿਰਮਲਜੀਤ ਸਿੰਘ ਬਾਜਵਾ ਹੋਰੀ ਇੰਡੀਅਨ ਪੰਜਾਬ ਦੇ ਪਟਵਾਰੀਆਨ ਤੇ ਕਾਨੂੰਨ ਗੋਇਆਨ ਦੀ ਜਿਹੜੀ ਅੰਜਮਨ ਹੈ ਉਹਦੇ ਸਾਬਕ ਪ੍ਰਧਾਨ ਰਹੇ ਔਰ ਪੂਰੇ ਨਾਰਥ ਇੰਡੀਆ ਦੇ ਵੀ ਆਪ ਪ੍ਰੈਜ਼ੀਡੈਂਟ ਰਹੇ। ਆਪ ਸਾਡੇ ਮਿੱਤਰ, ਸਾਡੇ ਦੋਸਤ ਸ਼ਾਹਿਦ ਅਨਸਰ ਗੁਰਾਇਆ ਹੋਰਾਂ ਦੇ ਭਾਈ ਉਸਮਾਨ ਗੁਰਾਇਆ ਦੀ ਸ਼ਾਦੀ, ਉਹਦੇ ਵਿਆਹ ਦੇ ਵਿੱਚ ਰਲਤ ਕਰਨ ਲਈ ਆਪਣੇ ਸੰਗੀਆਂ ਸਾਥੀਆਂ ਬੇਲੀਆਂ ਆਪਣੇ ਪਰਿਵਾਰ ਦੇ ਨਾਲ ਸਾਡੇ ਪਾਕਿਸਤਾਨ ਤਸ਼ਰੀਫ ਲਿਆਏ ਹੋਏ ਨੇ। ਅਸੀਂ ਉਹਨਾਂ ਨੂੰ ਦਿਲ ਦੀਆਂ ਡੁੰਘਾਈਆਂ ਤੋਂ ਜੀ ਆਇਆਂ ਨੂੰ ਆਖਦੇ ਹਾਂ, ਧੰਨ ਭਾਗ ਆਖਦੇ ਹਾਂ। ਔਰ ਅਸੀਂ ਬੜੇ ਉਹਨਾਂ ਦੇ ਸ਼ੁਕਰਵੰਦ ਹਾਂ ਕਿ ਉਹ ਸਾਡੇ ਪਾਕਿਸਤਾਨ ਵਿੱਚ ਤਸ਼ਰੀਫ ਲਿਆਏ। ਉਹਨਾਂ ਆਪਣੇ ਬੜੇ ਖੂਬਸੂਰਤ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕੀਤੇ ਕਿ ਪਾਕਿਸਤਾਨ ਵਿੱਚ ਆ ਕੇ ਕਿਸ ਤਰ੍ਹਾਂ ਲੋਕਾਂ ਵੱਲੋਂ ਛੋਟਿਆਂ ਤੋਂ ਲੈ ਕੇ ਵੱਡਿਆਂ ਤਾਈਂ ਸਾਡੇ ਪਿਆਰੇ ਪਾਕਿਸਤਾਨ ਦੇ ਵਸਨੀਕਾਂ ਨੇ ਉਹਨਾਂ ਦੇ ਨਾਲ ਪਿਆਰ ਕੀਤਾ। ਇਸ ਤੋਂ ਅੱਡ ਆਖਰ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਦੀਆਂ ਗੱਲਾਂ ਬਾਤਾਂ ਵੀ ਸੁਣਾਈਆਂ। ਪਿਆਰਿਓ, ਗੁਰੂ ਭਗਤ ਅੱਲਾਹ ਪਾਕ ਦੇ ਵਲੀ ਇਹ ਕੋਈ ਵੀ ਹੋਏ ਨੇ ਤੇ ਉਹਨਾਂ ਨੇ ਭਲਾਈ ਦੀ ਬਾਤ ਹੀ ਕੀਤੀ ਹੈ। ਉਹਨਾਂ ਲੁਕਾਈ ਦੇ ਵਾਸਤੇ ਫਾਇਦੇਮੰਦੀਆਂ ਗੱਲਾਂ ਹੀ ਕੀਤੀਆਂ ਨੇ। ਉਹਨਾਂ ਅੱਲਾਹ ਦੇ ਬੰਦਿਆਂ ਨੂੰ ਸਿੱਧੀ ਲੀਕ ਤੇ ਟੋਰਨ ਦੀ ਹੀ ਮੱਤ ਦਿੱਤੀ ਹੈ। ਤੇ ਬਾਬਾ ਜੀ ਗੁਰੂ ਨਾਨਕ ਦੇਵ ਦੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਲੁਕਾਈ ਦੇ ਵਾਸਤੇ ਬੜੀਆਂ ਹੀ ਸਬਕ ਆਮੋਦ ਨੇ। ਅਸੀਂ ਇੱਕ ਵਾਰੀ ਫੇਰ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲੇ ਸਰਦਾਰ ਨਿਰਮਲਜੀਤ ਸਿੰਘ ਹੋਰਾਂ ਦਾ ਧੰਨਵਾਦ ਕਰਨੇ ਆ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट